ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅੱਜ ਦੇ ਸਿਆਸੀ ਮੁੱਦਿਆਂ ਵਿੱਚ ਤੁਸੀਂ ਕਿਹੜੀ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਪਹਿਲਾਂ ਤਾਂ ਮੈਂ ਮਨ ਬਣਾਇਆ ਸੀ ਕਿ ਜਿਹੜਾ ਬਰਗਾੜੀ ਦੇ ਵਿੱਚ ਇਕੱਠ ਹੋਇਆ ਲਗਭਗ 40-50 ਹਜ਼ਾਰ ਸਿੰਘਾਂ ਸਿੰਘਣੀਆਂ ਦਾ ਅੰਤਮ ਅਰਦਾਸ ਵੀ ਸੀ ਔਰ ਪੰਥ ਦਾ ਸਾਰਾ ਹੀ ਵਰਗ, ਹਰ ਪਾਸਿਓਂ ਨੁਮਾਇੰਦਾ ਵਰਗ ਵੀ ਉਸ ਸ਼ਮੂਲੀਅਤ ਸੀ। ਉਸ 'ਚ 9 ਮਤੇ ਪਾਸ ਕੀਤੇ ਗਏ, ਉਹਨਾਂ ਦਾ ਮੈਂ ਜ਼ਿਕਰ ਕਰਾਂ ਜੀ ਔਰ ਉਹਦੇ ਤੇ ਆਪਣਾ ਵਿਊ ਦਿਆਂ। ਪਰ ਇਨ ਦਾ ਮੀਨ ਟਾਈਮ ਕੁਛ ਦੇਰ ਪਹਿਲਾਂ ਹੀ ਮੈਨੂੰ ਭਾਈ ਗਜਿੰਦਰ ਸਿੰਘ, ਜਿਹੜੇ ਦਲ ਖਾਲਸਾ ਦੇ ਸਰਪ੍ਰਸਤ ਨੇ, ਪਹਿਲਾਂ ਮੁੱਢਲੇ ਬਾਨੀਆਂ 'ਚੋਂ ਵੀ ਰਹੇ, ਉਹਨਾਂ ਦੀ ਇਸ ਬਾਰੇ ਲਿਖਤ ਜਿਹੜੀ ਹੈ ਮਿਲੀ ਅਤੇ ਉਹਨਾਂ ਨੇ ਇਕੱਲੇ ਮਤੇ ਬਾਰੇ ਜਿਵੇਂ ਐਨਾਲਾਈਜ਼ ਕੀਤਾ ਔਰ ਆਪਣੇ ਵਿਊ ਦਿੱਤੇ ਨੇ ਜੀ। ਉਹ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਦੇ ਵਿਊ ਨੇ। ਅੱਜ 2-3 ਈਮੇਲਸ ਵੀ ਅਸੀਂ ਉਸੇ ਕੌਂਟੈਕਸਟ 'ਚ ਹੀ ਚੁਣੀਆਂ ਨੇ ਪੜ੍ਹਨ ਦੇ ਲਈ। ਹਾਲਾਂ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ ਔਰ 1-to-1 ਔਰ ਜਿਹੜੇ ਮੈਸੇਜਿਸ ਵੀ ਨੇ, ਔਰ ਬਹੁਤ ਜਿਹੜਾ ਇਹਨਾਂ ਮਤਿਆਂ ਨੂੰ ਲੈ ਕੇ ਕਾਫੀ ਨਿਰਾਸ਼ਾ ਦਾ ਆਲਮ ਹੈ ਜੀ। ਹਾਲਾਂਕਿ ਕੱਲ੍ਹ ਮੇਰਾ ਇੱਕ ਟਾਕ ਸ਼ੋਅ ਹੁੰਦਾ ਹੈ ਸੰਡੇ, ਜਿਉਂ ਹੀ ਅਸੀਂ ਕਸ਼ਮੀਰੀ ਪ੍ਰੋਟੈਸਟ ਤੋਂ ਆਏ ਤਾਂ ਸ਼ਾਮ ਨੂੰ 7:15 ਤੋਂ 8:15 1 ਘੰਟੇ ਦਾ ਰੇਡੀਓ ਟਾਕ ਸ਼ੋਅ ਹੁੰਦਾ ਹੈ। ਪ੍ਰੋਗਰਾਮ ਹਮਸਫਰ ਹੈ, ਮੌਂਟਰੀਆਲ ਤੋਂ ਉਹਨਾਂ ਦਾ ਉੱਦਮ ਪ੍ਰੋਗਰਾਮ ਹੈ। ਸੋ ਉਹਦੇ 'ਚ ਸਗੋਂ ਇੱਕ ਐਕਟਿਵਿਸਟ ਜਿਹੜੇ ਟੋਰਾਂਟੋ ਤੋਂ ਕਾਲ ਕਰ ਰਹੇ ਸੀ, ਉਹਨਾਂ ਨੇ ਜਦੋਂ ਪੁੱਛਿਆ ਮੈਨੂੰ, ਉਹਨਾਂ ਨੇ ਹੋਸਟ ਪ੍ਰੋਗਰਾਮ ਦੇ ਕਿ ਕਿਵੇਂ ਸੋਚਦੇ ਹੋ, ਤਾਂ ਮੈਂ ਕਿਹਾ ਜੀ ਇਸ ਤਰ੍ਹਾਂ ਇਕੱਠ ਹੋਇਆ, ਬਹੁਤ ਹੋਇਆ। ਔਰ ਮੈਂ ਕਿਹਾ ਜੀ ਜਿਹੜਾ ਇਹਨੂੰ ਨੌਜਵਾਨਾਂ ਨੇ ਇਸ ਪ੍ਰਤੀ ਜਿਹੜਾ ਹੈ ਉਹ ਨਿਰਾਸ਼ਾ ਦਿਖਾਈ ਹੈ। ਸੋ ਐਕਟਿਵਿਸਟ ਸਗੋਂ ਜ਼ਿਆਦਾ ਤੈਸ਼ 'ਚ ਸੀ ਕਿ ਜੀ ਤੁਸੀਂ ਇੰਨੀ ਗੱਲ ਕਹਿ ਕੇ ਕਰਤਾ, ਇਹਦੇ 'ਚ ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਮੈਂ ਕਿਹਾ ਜੀ ਮੈਂ ਤਾਂ ਇਸ ਲਈ ਗੁਰੇਜ਼ ਕਰ ਰਿਹਾ ਸੀ ਜਾਂ ਗੁਰੇਜ਼ ਕਰਦਾ ਹੈ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਜੀ ਉੱਥੇ ਤਾਂ ਪੰਥ ਸਾਰਾ ਇਕੱਠਾ ਹੋ ਗਿਆ ਸੀ ਅਤੇ ਉੱਥੇ ਬਹੁਤ ਚੰਗਾ ਸੀ, ਅਤੇ ਇਹ ਜਿਹੜੇ ਨੇ ਇਹਨਾਂ ਨੇ ਕੁਛ ਕਹਿ ਕੇ ਜਿਹੜਾ ਫਿਰ ਜਿਹੜਾ ਉਹਨੂੰ ਡੀਰੇਲ ਕਰ ਦਿੱਤਾ। ਮੈਂ ਕਿਹਾ ਵੀ ਮੈਂ ਤਾਂ ਮਤਿਆਂ 'ਤੇ ਇੱਕ ਸਰਸਰੀ ਨਜ਼ਰ ਮਾਰਦਿਆਂ ਹੀ ਦੇਖ ਲਿਆ ਸੀ ਕਿ ਵੀ ਇਹ ਕੀ ਹੈ, ਪਰ ਕਿਉਂਕਿ ਉੱਥੇ ਸਾਰੀਆਂ ਧਿਰਾਂ ਸਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰ ਸਿਮਰਨਜੀਤ ਸਿੰਘ ਮਾਨ ਸਨ, ਪੰਚ ਪ੍ਰਧਾਨੀ ਦੇ ਭਾਈ ਦਲਜੀਤ ਸਿੰਘ ਖਾਲਸਾ ਸਨ ਔਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਔਰ ਬਾਕੀ ਤਾਂ ਹੈ ਹੀ ਸੀ। ਸੋ ਮੈਨੂੰ ਲੱਗਿਆ ਕਿ ਵੀ ਜੇ ਕੋਈ ਵੀ ਸਾਡਾ ਕਿਹਾ ਵੀ ਧਿਰਾਂ ਤਾਂ ਸਾਡੀਆਂ ਪੰਥਕ ਜਿਹੜੀਆਂ ਨੇ ਉੱਥੇ ਬੈਠੀਆਂ ਹੋਈਆਂ ਨੇ ਕਿ ਵੀ ਲੈਟ ਵੀ ਸੀ ਕਿ ਉਹ ਇਹਦੇ ਬਾਰੇ ਕੀ ਕਹਿੰਦੇ ਨੇ। ਅਜੇ ਤੱਕ ਮੈਨੂੰ ਨਹੀਂ ਪਤਾ ਹੈ ਵੀ ਉਹਨਾਂ ਦਾ ਕੋਈ ਅਧਿਕਾਰਤ ਸਟੇਟਮੈਂਟ ਆਈ ਹੈ ਕਿ ਨਹੀਂ, ਲੇਕਿਨ ਅਸੀਂ ਜਿਹੜਾ ਆਪਣੇ ਵਿਊਜ਼ ਨੂੰ ਸਟਿਲ ਬਿਨਾਂ ਦੱਸਿਆਂ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿਨ੍ਹਾਂ ਦਾ ਇਸ ਦੇ ਉੱਤੇ ਡਾਈਸੈਂਟਿੰਗ ਵਿਊ ਹੈ, ਕਿਉਂਕਿ ਸਪੋਰਟਿੰਗ ਵੀ ਬਹੁਤ ਸਾਰਿਆਂ ਦਾ ਹੋਏਗਾ, ਕਿਉਂਕਿ ਮਤੇ ਜ਼ਾਹਰ ਹੈ ਆਪਸ ਕਿੰਨੀ ਡੈਲੀਬਰੇਸ਼ਨ ਤੋਂ ਬਾਅਦ, ਵਿਚਾਰ ਤੋਂ ਬਾਅਦ ਉਹਨਾਂ ਨੇ ਬਣਾਏ ਹੋਣਗੇ, ਮੈਨੂੰ ਨਹੀਂ ਪਤਾ, ਮੈਂ ਉਹਦੇ ਨਾਲ ਮੈਨੂੰ ਕਿਸੇ ਨੇ ਕੋਈ ਲੂਪ 'ਚ ਨਹੀਂ ਰੱਖਿਆ ਹੋਇਆ। ਲੇਕਿਨ ਮੈਂ ਡਾਈਸੈਂਟਿੰਗ ਵਿਊ ਜ਼ਰੂਰ ਦੇਣਾ ਚਾਹੁੰਦਾ ਤਾਂ ਜਿਹਨਾਂ ਦੇ ਬਾਕੀਆਂ ਨੇ ਦਿੱਤੇ ਨੇ, ਤਾਂ ਕਿ ਸਾਡੇ 'ਚ ਇੱਕ ਐਨਾਲਾਈਜ਼ਿੰਗ ਜਿਹੜਾ ਉਸ ਨੂੰ ਐਨਾਲਾਈਜ਼ ਕਰਨ ਦਾ ਮਾਦਾ ਵੀ ਹੋਏ, ਠੀਕ ਔਰ ਗਲਤ। ਔਰ ਜੇ ਫਿਰ ਵੀ ਸਾਨੂੰ ਲੱਗੇ ਵੀ ਇਹ ਬੈਸਟ ਹੈ, ਫਿਰ ਠੀਕ ਹੈ। ਸੋ ਇਹ ਨਾ ਹੋਏ ਕਿ ਵੀ ਅਸੀਂ ਉਸੇ ਤਰ੍ਹਾਂ ਹੀ ਲਾਈਕ ਡੰਪ ਡਰਿਵਨ ਕੈਟਲ ਕਿ ਵੀ ਉਹ ਵੱਗ ਦੀ ਤਰ੍ਹਾਂ ਕਿਸੇ ਪਾਸੇ ਤੁਰੇ ਜਾਈਏ। ਸੋ ਇਸ ਲਈ ਉਹ ਮੈਂ ਭਾਈ ਗਜਿੰਦਰ ਸਿੰਘ ਜਾਂ ਦੂਸਰੇ ਇੱਕ ਸਪੇਨ ਤੋਂ ਲਿਖਤ ਹੈ ਔਰ ਇੱਕ ਸਾਡੇ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਹੋਰਾਂ ਦੀ ਲਿਖਤ ਹੈ, ਉਹਨਾਂ ਨੂੰ ਹੀ ਅਸੀਂ ਛੱਡਦੇ ਕਿ ਉਹ ਐਨਾਲਾਈਜ਼ ਕਰਨਗੇ। ਪਰ ਇਸ ਦੌਰਾਨ ਜਿਹੜਾ ਬਾਦਲ ਨੇ ਜਦੋਂ ਜਹਾਜ਼ ਡੁੱਬ ਰਿਹਾ ਅਤੇ ਆਪਣਾ ਡੈਮੇਜ ਕੰਟਰੋਲ ਕਰਨ ਦੇ ਲਈ ਜਿਹੜਾ ਆਪਣੇ ਵੱਲੋਂ ਜਿਹੜਾ ਐਕਸ਼ਨ ਜਿਹਨੂੰ ਹੁਣ ਪ੍ਰਚਾਰਿਆ ਜਾ ਰਿਹਾ ਹੈ, ਔਰ ਇੱਕ ਸੰਤ ਸਮਾਜ ਦਾ ਕਰਿੰਦਾ ਜਿਹੜਾ ਬਾਦਲ ਦੀ ਗੋਦ 'ਚ ਹੀ ਬੈਠਾ ਹੋਇਆ, ਉਹਨੇ ਕਿਹਾ ਦੇਖੋ ਜੀ ਅਸੀਂ ਤਾਂ ਬਹੁਤ ਦੇਰ ਪਹਿਲਾਂ ਦੀ ਮੰਗ ਕਰਦੇ ਸੀ ਕਿ ਸੁਮੇਧ ਸੈਣੀ ਨੂੰ ਹਟਾ ਦਿਓ, ਔਰ ਇਹ ਹੁਣ ਦੇਰ ਆਏ ਤਾਂ ਦਰੁਸਤ ਆਏ, ਦੇਖੋ ਜੀ ਸਾਡੀ ਮੰਗ ਮੰਨ ਲਈ। ਸੋ ਸੁਮੇਧ ਸੈਣੀ ਨੂੰ ਕੋਈ ਡਿਸਮਿਸ ਨਹੀਂ ਕੀਤਾ, ਕੋਈ ਸਸਪੈਂਡ ਨਹੀਂ ਕੀਤਾ, ਉਹਨੂੰ ਡਾਇਰੈਕਟਰ ਜਨਰਲ ਪੁਲਿਸ ਤੋਂ ਹਟਾ ਕੇ ਕੋਈ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਲਾ ਦਿੱਤਾ, ਔਰ ਇਹਨੂੰ ਬਹੁਤ ਵੱਡੀ ਜਿਹੜੀ ਹੈ ਉਹ ਦੱਸ ਰਹੇ ਨੇ ਕਿ। ਪਰ ਹੁਣ ਇਹ ਕਿਸੇ ਦਾ ਧਿਆਨ ਨਹੀਂ ਹੈ ਕਿ ਵੀ ਇੱਕ ਬੁੱਚੜ ਗਿਆ ਤੇ ਮਹਾਂ ਬੁੱਚੜ ਆ ਗਿਆ, ਸੁਰੇਸ਼ ਅਰੋੜਾ, ਜਿਹਨੂੰ ਨਵਾਂ ਡਾਇਰੈਕਟਰ, ਕਿਸੇ ਨੇ ਅਜੇ ਤੱਕ ਮੈਂ ਨਹੀਂ ਦੇਖਿਆ ਵੀ ਕਿਸੇ ਦਾ ਕਮੈਂਟ ਇਹਦੇ ਤੇ ਆਇਆ ਹੋਏ ਕਿ ਇਹ ਸੁਰੇਸ਼ ਅਰੋੜਾ, ਸੁਮੇਧ ਸੈਣੀ, ਇਜ਼ਹਾਰ ਆਲਮ, ਇਹ ਤਿੰਨ ਉਹ ਸਿੱਖਾਂ ਦੇ ਖੂਨ ਦੇ ਪਿਆਸੇ ਹੀ ਨਹੀਂ ਜਿਨ੍ਹਾਂ ਨੇ ਖੂਨ ਪੀਤਾ, ਭਰ ਕੇ ਟੱਬ ਖੂਨ ਦੇ ਪੀਤੇ ਨੇ। ਉਹੀ ਨੇ 3 ਆਫਿਸਰ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ 'ਚ ਰਹੇ। ਮੈਂ ਬਟਾਲੇ ਵਾਸੀ ਵੀਰ ਤੋਂ ਕਨਫਰਮ ਕਰ ਰਿਹਾ ਸੀ ਕਿ ਇਹਦੀ ਤਾਂ ASP ਟ੍ਰੇਨਿੰਗ ਵੀ, SP ਟ੍ਰੇਨਿੰਗ ਵੀ ਗੁਰਦਾਸਪੁਰ 'ਚ ਹੋਈ, ਅੰਮ੍ਰਿਤਸਰ 'ਚ ਵੀ ਇਹ ਪੋਸਟਡ ਰਿਹਾ, ਫਿਰ SSP ਬਣ ਕੇ ਆਇਆ। ਸੋ ਇਹਨਾਂ ਨੇ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾ ਕੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕੀਤੇ ਸੀ, ਔਰ ਇਸ ਪ੍ਰੋਸੈਸ ਨੂੰ ਸੁਮੇਧ ਸੈਣੀ ਨੇ ਔਰ ਸੁਰੇਸ਼ ਅਰੋੜੇ ਨੇ ਫਿਰ ਦਬਲ ਕੇ ਜਿੱਥੇ ਜਿੱਥੇ ਰਹੇ
ਇਹਨਾਂ ਨੇ ਮਾਝੇ 'ਚ ਤਾਂ ਜ਼ਿਆਦਾ ਵਕਤ ਲਿਆ ਕਿਉਂਕਿ ਉੱਥੇ ਜ਼ਿਆਦਾ ਪਾਰਟਿਸਿਪੇਸ਼ਨ ਸੀ, ਫਿਰ ਇਹ ਅਖੀਰ ਤੱਕ ਗਏ ਔਰ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਸੋ ਹੁਣ ਜਿਹੜਾ ਇਸ ਦੇ ਉੱਤੇ ਬੜੀਆਂ ਜਿਹੜੀ ਹੈ ਹੋ ਰਿਹਾ ਕਿ ਜੀ ਦੇਖੋ ਇਹ ਮਿਨਿਸਟਰਾਂ ਨੇ ਜ਼ੋਰ ਪਾਤਾ, ਇੱਧਰ ਪਾਤਾ, ਉੱਧਰ ਪਾਤਾ, ਜੀ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਹੈ ਉਹ ਇੱਕ ਪਹਾੜੀ ਕਾਂਗੜੇ ਦੇ ਵਿੱਚ ਇੱਕ ਉਹ ਕਹਾਵਤ ਕਹਿੰਦੇ ਹੁੰਦੇ ਸੀ ਜੀ, ਕੰਡਿਆਂ ਚੋਂ ਨਿਕਲੇ ਤੇ ਝੂੜਿਆਂ 'ਚ ਫਸੇ। ਜੀ ਉਹ ਝੂੜਾ ਸ਼ਬਦ ਇੱਧਰਲੇ ਪੰਜਾਬ 'ਚ ਨਹੀਂ ਯੂਜ਼ ਹੁੰਦਾ। ਕੰਡੇ ਤਾਂ ਜਿਹੜੇ ਨੇ ਕੱਲੇ ਝੂੜੇ ਹੁੰਦੇ ਨੇ, ਜਿਹੜੇ ਬਹੁਤ ਥਿਕ ਬੁਸ਼ ਹੁੰਦੀ ਹੈ। ਇੱਕ ਤਾਂ ਕੰਡੇ ਕੱਲੇ ਲੱਗਦੇ ਨੇ, ਇੱਕ ਥਿਕ ਬੁਸ਼ ਦੇ ਕੰਡੇ ਨੇ। ਸੋ ਇਹ ਕੰਡਿਆਂ 'ਚੋਂ ਨਿਕਲੇ ਤੇ ਝੂੜਿਆਂ 'ਚ ਫਸੇ ਕਿ ਬਈ ਇਹ ਇੱਕ ਕਾਤਲ ਕੱਢਿਆ ਸੁਮੇਧ ਸੈਣੀ ਤੇ ਦੂਸਰਾ ਜਿਹੜਾ ਉਹ ਲਿਆ ਕੇ ਬਿਠਾ ਦਿੱਤਾ। ਔਰ ਦੂਸਰਾ ਪਾਰਟ ਜਿਹੜਾ ਚੱਲ ਰਿਹਾ ਹੈ ਪੰਜਾਂ ਪਿਆਰਿਆਂ ਦੀ, ਪਹਿਲਾਂ ਸਸਪੈਂਡ ਕਰਤੇ, ਫਿਰ ਕਿਹਾ ਜੀ ਐਗਜ਼ੈਕਟਿਵ ਕਰੇਗੀ, ਫਿਰ ਮਕਾਰ ਨੇ ਕਿਹਾ ਜੀ ਐਗਜ਼ੈਕਟਿਵ ਕੀ ਮੇਰੇ ਕੋਲ ਹੱਕ ਹੈ ਮੈਂ ਕਰ ਦਿੰਦਾ, ਫਿਰ ਹੁਣ ਆਇਆ ਜੀ ਉਹਨਾਂ ਨੂੰ ਬਹਾਲ ਕਰ ਦਿੱਤਾ, 2 ਦਿਨ ਪਹਿਲਾਂ ਆਇਆ, ਅੱਜ ਆਇਆ ਜੀ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਥੱਲੇ ਕਰ ਦਿੱਤਾ। ਅੱਗੇ ਉਹ ਦਰਬਾਰ ਸਾਹਿਬ ਦੇ ਮੈਨੇਜਰ ਦੇ ਥੱਲੇ ਸੀ, ਜਿਹੜੇ ਹੈੱਡ ਗ੍ਰੰਥੀ ਦੇ ਥੱਲੇ, ਫਿਰ ਉਹ ਅੱਜ ਉਹਨਾਂ ਨੂੰ ਬਾਹਰ ਵੀ ਭੇਜਿਆ ਜਾ ਸਕਦਾ ਹੈ, ਪੰਜਾਬ ਤੋਂ ਬਾਹਰ ਵੀ ਭੇਜਿਆ ਜਾ ਸਕਦਾ ਹੈ। ਹੁਣ ਇਹ ਸਾਰਾ ਜਿਹੜਾ ਪਾਰਟ ਹੈ ਇਹ ਕਿੱਧਰ ਨੂੰ ਜਾਏਗਾ, ਇਹ ਹੁਣ ਹਰ ਕੋਈ ਆਪਣੇ ਖੰਭ ਤੋਲ ਰਿਹਾ। ਪਰ ਮੈਂ ਇਹ ਸਮਝਦਾ ਹਾਂ ਕਿ ਇਹ ਜਿਹੜਾ ਬਰਗਾੜੀ ਦੇ ਵਿੱਚ ਇਕੱਠ ਚੋਂ ਜੋ ਬਾਹਰ ਆਇਆ ਉਸ ਨੇ ਉਸ ਤੋਂ ਬਾਅਦ ਦੋਵੇਂ ਬਾਦਲ ਪਿਓ ਪੁੱਤਰ ਭਾਵੇਂ ਜਿਹੜਾ ਉਹ ਫੀਮ ਖਾ ਕੇ ਸੁੱਤੇ ਹੋਣਗੇ ਜਾਂ ਚੈਨ ਦੀ ਨੀਂਦ ਜ਼ਰੂਰ ਸੁੱਤੇ ਹੋਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਉਹ ਸ਼ਾਇਦ ਹੁਣ ਇਹਦੇ ਚੋਂ ਨਿਕਲ ਜਾਣ। ਹੁਣ ਦੂਸਰੀ ਸੌਦੇਬਾਜ਼ੀ ਜਿਹੜੀ ਇਸ ਲਾਈਨ ਦੇ ਉੱਤੇ ਹੋਏਗੀ ਉਹ ਅਗਲੇ 2-3 ਦਿਨਾਂ ਦੇ ਵਿੱਚ ਇਹ ਜਿਹੜੀ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਹੈ ਉਹ ਅਜੇ 5 ਪਿਆਰਿਆਂ ਵਾਲਾ ਔਰ ਕੁਝ ਕੁਆਟਰਸ ਵੱਲੋਂ ਇਹ ਵੀ ਆ ਰਿਹਾ ਕਿ ਵੀ ਇਹ ਸਾਰਾ ਮੂਵ ਵੀ ਇਨੀਸ਼ੀਅਲੀ ਇਹਨਾਂ ਦਾ ਸੀ ਕਿਉਂਕਿ ਕੱਢਣਾ ਚਾਹੁੰਦੇ ਸੀ ਇਹਨਾਂ ਜਥੇਦਾਰਾਂ ਨੂੰ ਜੀ, ਉਹ ਸ਼ਾਇਦ ਜਿਹੜੇ ਨੇ ਕੋਈ ਰਾਹ ਲੱਭਦੇ ਸੀ। ਪਰ ਇਸ ਬਾਰੇ ਮੈਂ ਨਹੀਂ ਕੋਈ ਵੀ ਕਮੈਂਟ ਕਰਨਾ ਚਾਹੁੰਦਾ, ਪਰ ਇੱਕ ਗੱਲ ਜ਼ਾਹਰ ਹੈ ਕਿ ਜਥੇਦਾਰਾਂ ਨੂੰ ਤੇ ਉਹ ਚੱਲਦਾ ਕਰਨਗੇ। ਪਰ ਹੁਣ ਉਹ ਜਿਹੜੀਆਂ ਇਹ ਧਿਰਾਂ ਜਿਹੜਾ ਅੱਜ ਜਿਸ ਤਰੀਕੇ ਨਾਲ ਲੱਗਦਾ ਹੈ ਵੀ ਕਮਾਂਡ ਕਿਹਨਾਂ ਦੇ ਹੱਥ 'ਚ ਹੈ ਇਹ ਸਾਰੇ ਦੇ ਹੋਣ, ਉਹਨਾਂ ਦਾ ਹੀ ਇੱਕ ਹਿੱਸੇ ਦੇ ਨਾਲ ਉਹ ਨੈਗੋਸ਼ੀਏਟ ਕਰਨਗੇ ਕਿ 3 ਜਿਹੜੇ ਜਥੇਦਾਰ ਨੇ ਉਹ ਕਿਹਦੀ ਸਹਿਮਤੀ ਦੇ ਲਾਏ ਜਾਣ ਜੀ। ਔਰ ਉਹਦੇ 'ਚ ਬਹੁਤ ਸਾਰਿਆਂ ਨੇ ਨਵੇਂ ਚੋਲੇ ਸਵਾ ਕੇ ਰੱਖੇ ਹੋਏ ਨੇ, ਕਈਆਂ ਨੇ ਤਾਂ ਘਰ ਵਾਲੀਆਂ ਨੂੰ ਵੀ ਕਿਹਾ ਹੋਣਾ ਵੀ ਪ੍ਰੈਸ ਕਰਕੇ ਰੱਖੋ, ਮੈਨੂੰ ਸੱਦਾ ਆਇਆ ਕਿ ਆਇਆ ਜਥੇਦਾਰ ਦਾ। ਸੋ ਇੱਕ ਜਿਹੜਾ ਇਸ ਕਿਸਮ ਦਾ ਮਾਹੌਲ ਕ੍ਰੀਏਟ ਹੋਏਗਾ ਜਦੋਂ ਤੁਸੀਂ ਕੋਈ ਸੁੱਟਦੇ ਹੋ ਟੁਕੜਾ ਤੇ ਫਿਰ ਉਹ ਜਿਵੇਂ ਸਾਰਾ ਬੰਚ ਡਿੱਗਦਾ ਕਿ ਵੀ ਇਹਨਾਂ ਦੇ ਵਿੱਚ ਇਨਰ ਡਾਈਸੈਂਸ਼ਨ ਪੈਦਾ ਕਰ ਦਿਓ। ਔਰ ਜੇ ਇਨਰ ਡਾਈਸੈਂਸ਼ਨ ਹੁੰਦੀ ਹੈ ਜ਼ਾਹਰ ਹੈ ਉਹਨੂੰ ਇਹ ਵੀ ਅਕਾਲੀਆਂ ਦੇ ਹੱਕ 'ਚ ਜਾਂਦਾ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ 5 ਪਿਆਰਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਉਹ ਤਾਂ ਉਹਨਾਂ ਦੇ EMPLOYEE ਦੇ ਤੌਰ ਤੇ ਉਹਨੂੰ ਟ੍ਰੀਟ ਕਰਦੇ ਨੇ। ਹੰਕਾਰੀ ਮੱਕੜ ਤਾਂ ਇਹੀ ਕਹਿੰਦਾ ਸੀ ਇਹ ਤਾਂ ਮੁਲਾਜ਼ਮ ਨੇ ਜੀ, ਇਹ ਤਾਂ ਸਸਪੈਂਡਡ ਨੇ, ਇਹਨਾਂ ਦੇ ਲਈ ਕੋਈ ਧਰਮ ਦੀ ਕੋਈ ਅਹਿਮੀਅਤ ਨਹੀਂ ਹੈ। ਹੁਣ ਦੂਸਰੀ ਗੱਲ ਜਿਹੜੀ ਮੈਂ ਕੁੱਲ ਮਿਲਾ ਕੇ ਇਸ 'ਚੋਂ ਦੇਖਦਾ ਹਾਂ ਕਿ ਜੇ ਇਹਨਾਂ ਮਤਿਆਂ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ ਗਈ ਹੈ, ਅੰਡਰਸਟੈਂਡੇਬਲ ਹੈ ਵੀ ਇਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਦੇ ਨਾਲ ਸਾਡਾ ਕੁਝ ਬਣ ਸਕਦਾ ਜੀ। ਪਰ ਇਹਨਾਂ ਦੇ ਵਿੱਚ ਕੋਈ ਜਿਹੜਾ 10 ਨਵੰਬਰ ਦਾ ਸਰਬੱਤ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਧਿਰਾਂ ਨੇ ਕੀਤਾ ਹੈ ਉਸ ਬਾਰੇ ਕੋਈ ਮਤਾ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਬਾਦਲ ਕਿਆਂ ਦੇ ਹੱਥ 'ਚ ਇੱਕ ਐਸਾ ਟੂਲ ਦੇਗਾ, ਕਿਉਂਕਿ ਹੁਣ ਇਹ ਹੋਇਆ ਹੈ ਵੀ ਜਿਹੜੀਆਂ ਸਿਆਸੀ ਧਿਰਾਂ ਕੌਮੀ ਆਜ਼ਾਦੀ ਲਈ ਲੜਨ ਵਾਲੀਆਂ ਨੇ ਉਹ ਸਰਬੱਤ ਖਾਲਸਾ ਵੱਲ ਕਿਉਂਕਿ ਕਾਲ ਦਿੱਤੀ ਹੋਈ ਹੈ 10 ਨਵੰਬਰ ਨੂੰ, ਤੇ ਜੇ ਦੂਸਰੀਆਂ ਜਥੇਬੰਦੀਆਂ ਨਹੀਂ ਪਾਰਟਿਸਿਪੇਟ ਕਰਦੀਆਂ ਉਹਨਾਂ ਦੀਆਂ ਜਿਹੜੇ ਮਤੇ ਨੇ ਬਾਅਦ 'ਚ ਅਸੀਂ ਡਿਸਕਸ ਕਰਦੇ ਹਾਂ, ਫਿਰ ਇੱਕ ਲਾਈਨ ਫ੍ਰਿਕਸ਼ਨ ਦੀ ਖਿੱਚੀ ਜਾਏਗੀ ਜਿਹੜੀ ਕਿ ਏਕਤਾ ਵੀ ਸਤਹੀ ਤੌਰ ਤੇ ਹੀ ਹੋਈ ਕਿਉਂਕਿ ਉਸ ਇਕੱਠ ਤੱਕ ਪਹੁੰਚਣ ਦੇ ਲਈ ਇੱਕ ਮਾਹੌਲ ਸਿਰਜਿਆ ਗਿਆ। ਔਰ ਇਹੀ ਕਾਰਨ ਸੀ ਅਮਰਿੰਦਰ ਸਿੰਘ ਵੀ ਪਹੁੰਚਿਆ, ਜਗਮੀਤ ਬਰਾੜ ਵੀ ਪਹੁੰਚਿਆ, ਪ੍ਰਸ਼ਾਂਤ ਭੂਸ਼ਣ ਵੀ ਆਇਆ, ਭਗਵੰਤ ਮਾਨ ਸ਼ਰਾਬ ਪੀ ਕੇ ਆਇਆ, ਧੱਕੇ ਖਾ ਕੇ ਬਾਹਰ ਗਿਆ, ਦੂਸਰੀਆਂ ਵੀ ਧਿਰਾਂ ਆਈਆਂ ਜੀ। ਸੋ ਉੱਥੋਂ ਦੇ ਮਾਹੌਲ 'ਚ ਮੈਂ ਸਮਝਦਾ ਹਾਂ ਵੀ ਇਹ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗਸ ਹੀ ਨਹੀਂ ਸੀ, ਇਹ ਇੱਕ ਉਮਾ ਸੀ, ਜੋਸ਼ ਸੀ ਔਰ ਉਹਨੂੰ ਅਸੀਂ ਨਹੀਂ ਚੈਨਲਾਈਜ਼ ਕਰ ਸਕੇ। ਹੁਣ ਦੇਖਣਾ ਇਹ ਹੈ ਵੀ 10 ਨਵੰਬਰ ਦੇ ਸਰਬੱਤ ਖਾਲਸਾ ਦਾ ਵੈਨਿਊ, ਉਸ ਦੇ ਲਈ ਕਿਸ ਕਿਸਮ ਦਾ ਮਾਹੌਲ ਔਰ ਉਸ ਦੇ ਫੈਸਲੇ। ਸੋ ਜੇ ਇਸ ਤੋਂ ਪਹਿਲਾਂ ਬਾਦਲ ਦਲ ਓਵਰ ਸਮਾਰਟ ਹੋ ਕੇ 3 ਜਥੇਦਾਰ ਜਿਹੜੀਆਂ ਦੂਜੀਆਂ ਸੰਤ ਧਿਰਾਂ ਨੇ ਉਹਨਾਂ 'ਚੋਂ ਕਿਸੇ ਨੂੰ ਲੈ ਆਉਂਦਾ ਜੀ ਤੇ ਫਿਰ
ਸਰਬੱਤ ਖਾਲਸੇ ਨੇ ਤਾਂ ਨਕਾਰਨਾ ਹੈ, ਕਿਉਂਕਿ ਸਰਬੱਤ ਖਾਲਸੇ ਦੀ ਇੱਕ ਡਿਮਾਂਡ ਤਾਂ ਇਹੀ ਹੈ ਕਿ ਵੀ ਇਹਨਾਂ ਨੂੰ ਕੱਢੋ ਪਰ ਸਿਸਟਮ ਬਣਾਓ। ਇਹਨਾਂ ਨੂੰ ਕੱਢਣ ਵਾਲੀ ਮੰਗ ਤਾਂ ਪੂਰੀ ਹੋ ਜਾਂਦੀ ਹੈ ਜੇ ਨਵੇਂ ਲਾ ਦਿੰਦੇ ਨੇ, ਪਰ ਸਿਸਟਮ ਰਾਹੀਂ ਤਾਂ ਉਹ ਫਿਰ ਵੀ ਨਹੀਂ ਆਏ ਜੀ। ਸੋ ਇਸ ਕਿਸਮ ਦੇ ਮਾਹੌਲ 'ਚ ਅਸੀਂ ਸਮਝਦੇ ਹਾਂ ਕਿ ਇਹ ਇਸ ਵੇਲੇ ਇੱਕ ਔਰ ਇਹੀ ਕਾਰਨ ਹੈ ਨਿਰਾਸ਼ਤਾ ਦਾ ਵੀ, ਕਿਉਂਕਿ ਹੁਣ ਇਸ ਇਕੱਠ ਤੋਂ ਬਾਅਦ ਧਰਨੇ ਚੁੱਕ ਦਿੱਤੇ ਗਏ ਨੇ। ਹੁਣ ਨਵੇਂ ਤੌਰ ਤੇ ਕੀ ਤੁਰੇਗਾ, ਕਿੱਧਰ ਨੂੰ ਗੱਲ ਜਾਏਗੀ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਹਰਮਤੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਰਾਬਰ ਜਾਰੀ ਨੇ। ਲੁਧਿਆਣੇ ਦੀ ਡੇਟ ਲਾਈਨ ਨਾਲ ਖਬਰ ਹੈ ਕਿ ਇੱਕ ਥਾਂ ਦੇ ਉੱਤੇ ਉਹਨਾਂ ਨੇ, ਭਾਵੇਂ ਪੁਲਿਸ ਨੇ ਕਿਹਾ ਇਹ ਕੋਈ ਸਿਲਨ ਜਾਂ ਸਿਲੋਨ ਵਿਲੇਜ ਹੈ ਲੁਧਿਆਣਾ ਜ਼ਿਲ੍ਹੇ ਦਾ, ਜਿੱਥੇ ਕਿ ਗੁਰਦੁਆਰੇ ਤੋਂ ਹੀ ਇਹ ਅਨਾਉਂਸਮੈਂਟ ਹੋਈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਔਰ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਪਾਏ ਗਏ। ਔਰ ਇਸ ਸਾਰੇ ਦੇ ਨਾਲ ਇਹ ਅਬੋਹਰ ਦੇ ਵਿੱਚ ਵੀ ਇੱਕ ਵਾਕਿਆ ਹੋਇਆ, ਬੀ ਟੌਰਨ ਟੈਂਸ਼ਨ ਗ੍ਰਿਪਸ ਵਿਲੇਜ। ਇਹ ਜਿਹੜਾ ਧੰਨੀ ਲਟਕਾਂ ਵਿਲੇਜ ਹੈ ਜਿਹੜਾ ਕਿ ਸਿਟੀ ਬਾਈਪਾਸ ਦੇ ਨੇੜੇ ਹੈ, ਜਿੱਥੇ ਕਿ ਉੱਥੋਂ ਦੇ ਗ੍ਰੰਥੀ ਮੁਖਤਿਆਰ ਸਿੰਘ ਨੂੰ 3 ਜਿਹੜੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਮਿਲੇ। ਔਰ ਇਸੇ ਤਰ੍ਹਾਂ ਆਦਮਪੁਰ ਦੇ ਵਿੱਚ ਕੱਲ੍ਹ ਘਟਨਾ ਹੋਈ ਹੈ ਕਿ ਕਿਵੇਂ ਜਿਹਦੇ 'ਚ ਇੱਕ ਗ੍ਰੰਥੀ ਜਾਂ ਉਹਦਾ ਭਤੀਜਾ ਹੀ ਇਨਵੋਲਵ ਕਿਹਾ ਜਾਂਦਾ। ਪਤਾ ਨਹੀਂ ਕੀ ਕਹਾਣੀਆਂ ਚੱਲ ਰਹੀਆਂ ਨੇ, ਕਿਉਂਕਿ ਇਹ ਵੀ ਉਸ ਗ੍ਰੰਥੀ ਨੂੰ ਕਿਸੇ ਜਨਾਨੀ ਦਾ ਫੋਨ ਆ ਰਿਹਾ ਸੀ ਬਾਰ-ਬਾਰ, ਮਿੰਟ-ਮਿੰਟ 2-2 ਮਿੰਟ ਬਾਅਦ, ਔਰ ਜਿਹੜਾ ਉਹਨੇ ਲਾਸਟ ਕਾਲ ਤੇ ਕਿਹਾ ਜੀ ਕੰਮ ਹੋ ਗਿਆ। ਸੋ ਜ਼ਾਹਰ ਹੈ ਇਹ ਸਾਰੇ ਪੇਡ ਜਿਹੜੇ ਕਿ ਪਹਿਲਾਂ ਹੀ ਕੋਈ ਨਰਕਧਾਰੀਆਂ ਨੇ, ਕੋਈ ਸੌਦਾ ਸਾਧ ਨੇ, ਕੋਈ ਦੂਜੇ ਵਿੱਚ ਵਾੜੇ ਹੋਏ ਨੇ। ਸੋ ਆਦਮਪੁਰ ਦੀ ਘਟਨਾ ਜਿਹੜੀ ਹੈ ਇਹ ਵੀ ਦੁਖਦਾਈ ਹੈ ਕਿ ਜਿਹੜਾ ਕਿ ਇਸ ਕਿਸਮ ਦਾ ਵਾਕਿਆ ਹੋਇਆ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਇੱਕ ਖਬਰ ਜਿਹੜੀ ਅਬੋਹਰ ਦੇ ਹਵਾਲੇ ਨਾਲ ਹੈ, ਰਿਲੀਜੀਅਸ ਲਿਟਰੇਚਰ ਸੀਜ਼ ਫਰੋਮ ਜੰਕ ਸ਼ਾਪਸ ਟੂ ਹੈਲਡ, ਕਿ ਬਈ ਹੁਣ ਉੱਥੇ ਦੀਆਂ ਜੰਕ ਸ਼ਾਪਸ ਜਿਹੜੀਆਂ ਨੇ ਹਨੂਮਾਨਗੜ੍ਹ 'ਚ, ਉਹਦੇ 'ਚ 83 ਬੈਗ 83 ਬੈਗਸ ਰਿਲੀਜੀਅਸ ਲਿਟਰੇਚਰ ਦੇ, ਜ਼ਾਹਰ ਹੈ ਉਹਦੇ 'ਚ ਗੁਟਕੇ ਜਾਂ ਧਾਰਮਿਕ ਹੋਰ ਪਾਰਟ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਬੰਦਿਆਂ ਨੂੰ ਫੜਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਉਹਨਾਂ ਨੇ ਕੋਈ ਲਾਲ ਚੰਦ ਤੋਂ ਪਰਚੇਜ਼ ਕੀਤੇ, ਜੰਕ ਡੀਲਰ ਹੈ, ਪੀਲ ਬੰਗਾ ਸੈਗਮੈਂਟ ਦਾ ਕੋਈ ਬਲਵੰਤ ਕੁਮਾਰ ਮਤੀਲੀ ਹੈ, ਉਹਨੇ ਇਹ ਕੀਤਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਸਾਨੂੰ ਵੇਚ ਗਿਆ ਕੋਈ ਔਰ ਅਸੀਂ ਬਾਜ਼ਾਰ ਦੇ ਭਾਅ 'ਤੇ ਲਿਆ। ਸੋ ਜਦੋਂ ਤੁਸੀਂ ਇਸ ਲੈਵਲ ਦੀਆਂ ਕੰਸਪੀਰੇਸੀਜ਼ ਔਰ ਇਹ ਸਾਰਾ ਦੇਖ ਰਹੇ ਹੋ, ਸੋ ਮੈਂ ਸਮਝਦਾ ਵੀ ਇਹ ਏਜੰਸੀਆਂ ਜਿਸ ਤਰੀਕੇ ਨਾਲ ਕੰਮ ਕਰ ਰਹੀਆਂ ਨੇ, RSS ਜਿਸ ਤਰੀਕੇ ਦੇ ਨਾਲ ਸਾਰਾ ਸਿਸਟਮ ਉੱਥੇ ਆਪਰੇਟ ਹੋ ਰਿਹਾ ਹੈ, ਔਰ ਜਿਵੇਂ ਸਿਸਟੇਮੈਟਿਕਲੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਹੁਣ ਆਦਮਪੁਰ ਇਹ ਇਲਾਕਾ ਬਚਿਆ ਸੀ, ਇੱਧਰ ਵੀ ਹੋ ਗਿਆ, ਹੁਣ ਦੁਕਾਨਾਂ 'ਤੇ ਹੋਏਗਾ ਕੋਈ ਹੋਰ, ਉਹ ਇੰਨਾ ਕੁ ਕਰ ਦੇਣਾ ਚਾਹੁੰਦੇ ਨੇ ਕਿ ਸਾਨੂੰ ਮਤਲਬ ਕਿੰਨਾ ਕੁ ਤੁਸੀਂ ਕੀ ਕਰੀ ਜਾਓਗੇ ਇਨ ਦਾ ਐਂਡ ਜੀ, ਫਿਰ ਹੋਏਗਾ ਜੀ ਇਹ ਤਾਂ ਹੋਣਾ ਹੀ ਹੈ। ਔਰ ਇਸ ਸਾਰੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ, ਸਾਡਾ ਫੇਥ ਜਿਹੜਾ ਗੁਰੂ ਤੇ ਹੈ, ਉਸ ਨੂੰ ਤਾਂ ਰੋਜ਼ਾਨਾ ਜਿਹੜਾ ਹੈ ਉਹ ਉਸ ਦਾ ਮਜ਼ਾਕ ਬਣਾਇਆ ਜਾ ਰਿਹਾ ਜੀ। ਸੋ ਇਹਨਾਂ ਹਾਲਾਤਾਂ 'ਚ ਇਹ ਜਿਹੜੇ ਮਤੇ ਨੇ ਔਰ ਇਸ ਦੀ ਆਊਟਕਮ ਜਿਹੜੀ ਇਹਦੇ ਚੋਂ ਇੱਕ ਨਿਕਲਣੀ ਸੀ, ਮੈਨੂੰ ਲੱਗਦਾ ਹੈ ਵੀ ਮੈਂ ਕੋਈ ਪੈਸੀਮਿਸਟ ਨਿਰਾਸ਼ਾਵਾਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਲੱਗਦਾ ਹੈ ਵੀ ਅਸੀਂ ਇਹ ਮੌਕਾ ਇੱਕ ਵਾਰ ਫੇਰ ਗਵਾਇਆ। ਔਰ ਇਸ ਨੂੰ ਬਾਕੀ ਜਦੋਂ ਤੁਸੀਂ ਲਿਖਤਾਂ ਪੜ੍ਹੋਗੇ ਉਦੋਂ ਮੈਂ ਆਪਣਾ ਕਮੈਂਟ ਕਰਾਂਗਾ। ਸੋ ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।